20 ਜਨਵਰੀ ਤੋਂ ਬਾਅਦ ਦੇ ਵਿੱਚ ਜਦੋਂ ਸਹੁੰ ਚੱਕ ਹੋ ਜਾਣੀ ਆ ਟਰੰਪ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ ਉਹਨਾਂ ਦੀ, ਤੇ ਕੀ ਕੁਛ ਜਿਹੜੀਆਂ ਚੇਂਜਿਸ ਆ ਸਕਦੀਆਂ, ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਉਹ ਕਰ ਰਹੇ ਆ। ਇਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ, ਹਾਲ ਦੀ ਘੜੀ ਤੇ ਸੇਮ ਪ੍ਰਸ਼ਾਸਨ ਚੱਲ ਰਿਹਾ, ਬਾਈਡਨ ਪ੍ਰਸ਼ਾਸਨ ਹੀ ਜਿਹੜਾ ਉਹ ਚੱਲ ਰਿਹਾ ਆ। ਉਹਦੀ ਜਿਹੜੀ ਗੱਲ ਕਰੀਏ ਵੀ ਕੀ ਆਲਰੇਡੀ ਆਪਾਂ ਜੱਜਿਸ ਦੇ ਐਟੀਟਿਊਡ ਦੇ ਵਿੱਚ ਟਰੰਪ ਹੁਣਾਂ ਦੇ ਦੋ ਚੀਜ਼ਾਂ ਇਹਦੇ ਵਿੱਚ ਆ, ਜਿਹੜੇ ਜੱਜਿਸ ਦੇ ਐਟੀਟਿਊਡ ਦੇ ਵਿੱਚ ਜਿਹੜਾ ਫਰਕ ਆ। ਆਰ ਕੇ ਸੇਮ ਸਟੋਰੀ, ਜਿੱਦਾਂ ਕਈ ਵਾਰੀ ਤੁਸੀਂ ਵੀ ਦੱਸਦੇ ਵੀ ਜੱਜ ਕਹਿੰਦੇ ਵੀ ਮੇਰੇ ਕਾਨੂੰਨ ਨੇ ਹੱਥ ਬੰਨੇ, ਮੈਂ ਤਾਂ ਪਾਸ ਕਰਦਾ, ਪਰ ਮੈਨੂੰ ਪਤਾ ਵੀ ਵਿੱਚ ਕੀ ਜਿਹੜਾ ਚੀਜ਼ਾਂ ਹੈਗੀਆਂ। ਇੱਕ ਇਹ ਐਟੀਟਿਊਡ ਤੇ ਇੱਕ ਜਿਹੜੇ ਟਰੰਪ ਹੋਣਾ ਦੇ ਆਉਣ ਦਾ ਇਨਕਮਿੰਗ ਪ੍ਰਸ਼ਾਸਨ ਦਾ ਜਿਹੜਾ ਐਟੀਟਿਊਡ ਦੇ ਕਰਕੇ ਕੀ ਫਰਕ ਤੁਹਾਨੂੰ ਜੱਜਿਸ ਦੇ ਐਟੀਟਿਊਡ 'ਚ ਦਿਖ ਰਿਹਾ ਹੈ? ਸੋ ਮੈਂ ਇਹ ਕਹੂੰਗਾ ਕਿ ਜਿਹੜੇ ਬਾਈਡਨ ਦੇ ਆਉਣ ਤੋਂ ਪਹਿਲਾਂ ਜਿਹੜੀ ਇਮੀਗ੍ਰੇਸ਼ਨ ਪ੍ਰੈਕਟਿਸ ਹੁੰਦੀ ਸੀਗੀ, ਇੱਕ ਉਹ ਪੇਸ ਤੇ ਜਿਹੜੀ ਚੱਲਦੀ ਸੀਗੀ, ਠੀਕ ਹੈ। ਹਰੇਕ ਬੰਦੇ ਦੀ ਆਪਣੀ ਆਪਣਾ ਸਾਈਡ ਹੁੰਦੀ ਸੀਗੀ, ਸਟ੍ਰਿਕਟ ਜੱਜ ਤੇ ਨਾਟ ਸਟ੍ਰਿਕਟ ਜੱਜ। ਤੇ ਜਿਹੜਾ ਨਾਟ ਸਟ੍ਰਿਕਟ ਵਾਲਾ ਹੈਗਾ, ਜਿਹੜਾ ਚੰਗਾ ਜੱਜ ਸੀਗਾ, ਉਹਦੇ ਜ਼ਿਆਦਾਤਰ ਸੀਗੇ ਕਿ ਕੇਸ ਪਾਸ ਹੋ ਜਾਂਦੇ ਸੀਗੇ ਜੀ, ਬਹੁਤ ਘੱਟ ਇਨਫੋਰਮੇਸ਼ਨ ਨਾਲ ਜਿਹੜੇ ਕੇਸ ਪਾਸ ਹੋ ਜਾਂਦੇ ਸੀਗੇ। ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਕਿ ਚੀਜ਼ਾਂ 'ਚ ਵਾਧਾ ਹੁੰਦਾ ਗਿਆ। ਕਦੀ RKK ਆ ਗਈ, ਕਦੀ CLP ਆ ਗਈ, ਕਦੀ ਆਪਣੇ ਯੂਰਪ ਤੋਂ ਕੇਸ ਆਉਣ ਲੱਗ ਪਏ, ਫਰਮ ਰੀਸੈਟਲਮੈਂਟ ਬਾਹਰ ਵਾਲੇ ਕੇਸ ਆਉਣ ਲੱਗ ਪਏ। ਉਹ ਵੱਧਦੇ ਹੁਣ ਕੀ ਕ੍ਰਿਮੀਨਲ ਕਨਵਿਕਸ਼ਨਸ ਦਾ ਜਿਹੜਾ ਕਿ ਇੱਕ ਨਵਾਂ ਹੁਣ ਦੌਰ ਜਿਹੜਾ ਚੱਲ ਪਿਆ ਕਿ ਕ੍ਰਾਈਮ ਲੋਕੀ ਜ਼ਿਆਦਾ ਕਰਨ ਲੱਗ ਪਏ ਆ, ਠੀਕ ਆ। ਵਾਇਲੈਂਟ ਕ੍ਰਾਈਮ ਜਿਹੜੇ ਕਰਨ ਲੱਗ ਪਏ ਆ, ਡਰੱਗਸ ਵਾਲੇ ਕ੍ਰਾਈਮ ਜਿਹੜੇ ਵੱਧ ਗਏ ਆ। ਆਪਾਂ ਗੱਲ ਕਰਾਂਗੇ ਕੋਕੇਨ ਦੀ, ਮੈਥ ਦੀ, ਏਦਾਂ ਦੀ, ਠੀਕ ਆ। ਗਨ ਵਾਇਲੈਂਸ, ਡੋਮੈਸਟਿਕ ਵਾਇਲੈਂਸ ਜਿਹੜੀਆਂ ਹੋ ਗਈਆਂ, ਤੇ ਇਹ ਜਿਹੜੀਆਂ ਚੀਜ਼ਾਂ ਆਮ ਜਿਹੜੀਆਂ ਹੋ ਗਈਆਂ, ਠੀਕ ਆ। ਕਿ ਇੱਕ ਤੁਸੀਂ ਕਹ ਲਓ ਕਿ ਕਲਚਰਲ ਸ਼ਿਫਟ ਜਿਹੜੀ ਆ ਗਈ ਜਨਤਾ ਦੇ ਵਿੱਚ, ਉਹ ਕਿੱਦਾਂ ਆਈ ਆ, ਕਿਉਂ ਆਈ ਆ, ਨਹੀਂ ਪਤਾ। ਉੱਤੇ ਵੀ ਜੇ ਕੋਈ ਸਟੱਡੀ ਕਰੂਗਾ ਤਾਂ ਪਤਾ ਲੱਗੂਗਾ ਕਿ ਹੁਣ ਕੀ ਹਿਸਾਬ ਕਿਤਾਬ ਪਿਆ। ਇੱਕ ਤਾਂ ਇੰਟਰਨੈਟ ਦਾ ਐਕਸੈਸ ਹੋ ਗਿਆ, ਸੈੱਲਫੋਨਸ ਦਾ ਐਕਸੈਸ ਜਿਹੜਾ ਲੋਕਾਂ ਨੂੰ ਖੁੱਲ੍ਹਾ ਮਿਲ ਗਿਆ। ਤੇ ਆਂਦੇ ਹੀ ਜਿਹੜਾ ਸੀਗਾ ਜ਼ਮੀਨਾਂ ਜਮੂਨਾਂ ਤਾਂ ਆਪਣੀਆਂ ਸੀਗੀਆਂ ਹੀ ਇੰਡੀਆ ਦੇ ਵਿੱਚ ਲੋਕਾਂ ਕੋਲ, ਹਨਾ। ਤੇ ਉਹ ਜਿਹੜੀ ਮਿਡਲ ਕਲਾਸ ਦੀ ਜਿਹੜੀ ਐਕਸਪੈਂਸ਼ਨ ਹੋ ਗਈ ਕਿ ਹਰੇਕ ਬੰਦਾ ਹੁਣ ਬਾਹਰ ਜਾ ਸਕਦਾ, ਹਰੇਕ ਬੰਦਾ 40-50 ਲੱਖ ਖਰਚ ਸਕਦਾ। ਉਹ ਪਹਿਲਾਂ ਜਿਹੜੀਆਂ ਚੀਜ਼ਾਂ ਨਹੀਂ ਸੀਗੀਆਂ। ਤੇ ਬੰਦਾ ਜ਼ਮੀਨ ਜਮੂਨ ਗਹਿਣੇ ਰੱਖ ਕੇ ਜਿਹੜਾ ਆਉਂਦਾ ਸੀਗਾ, ਉਹ ਇੱਕ ਟ੍ਰੈਂਡ ਜਿਹੜਾ ਚੇਂਜ ਹੋ ਗਿਆ। ਲੋਕੀ ਜ਼ਮੀਨਾਂ ਵੇਚ ਕੇ ਜਿਹੜਾ ਆਉਣ ਲੱਗ ਪਏ, ਠੀਕ ਆ। ਪੰਜਾਬ ਵਾਲੀ ਬੈਲਟ, ਹਰਿਆਣੇ ਵਾਲੀ ਬੈਲਟ, ਜਿਹੜਾ ਤੁਸੀਂ ਕਹਿ ਲਓ ਕਿ ਬਾਈਡਨ ਨੇ ਜਦੋਂ ਸ਼ਟਰ ਖੋਲੇ ਤੇ ਹਨੇਰੀਆਂ ਜਿਹੜੀਆਂ ਕਹਿ ਲਓ ਆ ਗਈਆਂ ਕਿ ਇੰਨੇ ਬੰਦੇ ਜਿਹੜੇ ਸੀਗੇ ਮਿਲੀਅਨਸ ਦੇ ਵਿੱਚ ਜਿਹੜੇ ਲੋਕੀ ਸੀਗੇ ਉਹ ਆ ਗਏ, ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਤੇ ਉਹਦੇ ਵਿੱਚ ਹੁਣ ਪ੍ਰੋਬਲਮ ਇਹ ਆ ਗਈ ਕਿ ਹਰੇਕ ਬੰਦਾ ਪੋਲੀਟੀਕਲੀ ਐਕਟਿਵ ਨਹੀਂ ਸੀਗਾ, ਹਰੇਕ ਬੰਦਾ ਜਿਹੜਾ ਜਾਗਰੂਕ ਨਹੀਂ ਸੀਗਾ। ਤੇ ਬੰਦੇ ਏਦਾਂ ਦੇ ਵੀ ਆ ਗਏ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪ੍ਰਾਈਮ ਮਿਨਿਸਟਰ ਕੌਣ, ਏਦਾਂ ਦਾ ਵੀ ਬੰਦਾ ਜਿਹੜਾ ਆ ਗਿਆ, ਜਿਹੜਾ ਉਰੇ ਆ ਕੇ ਹੁਣ ਇੱਕਦਮ ਜਿਹੜਾ ਪਹਿਲਾਂ ਪੁਰਾਣੇ ਦੋਸਤ ਸੀਗੇ, ਜਾਂ ਹੁਣ ਇੰਟਰਨੈਟ ਦੇ ਕਰਕੇ ਰੈਂਟਿੰਗ ਦੀ ਸਿਚੁਏਸ਼ਨ ਜਿਹੜੀ ਸੌਖੀ ਹੋ ਗਈ, ਤੇ ਆਂਦਿਆਂ ਨੂੰ ਸੈਟਅਪ ਮਿਲ ਗਿਆ ਕਿ 7-8 ਜਾਣੇ ਪਹਿਲਾਂ ਹੀ ਜਿਹੜਾ ਮੋਰਚਾ ਸਾਹਮਣੇ ਬੈਠੇ ਆ ਤੇ ਇੱਕ ਬੰਦਾ ਹੋਰ ਆ ਗਿਆ, ਠੀਕ ਹੈ। ਉਹ ਜਦੋਂ ਏਦਾਂ ਹੋਇਆ ਤੇ ਆਪਾਂ ਹੁਣ ਕੀ ਦੇਖਦੇ ਹਾਂ, ਕਈ ਵਾਰੀ ਗੱਲਬਾਤ ਇਹਦੀ ਚਰਚਾ ਉਦਾਂ ਸੋਸ਼ਲ ਲੈਵਲ ਤੇ ਵੀ ਕਰਦੇ ਰਹੀਦਾ ਕਿ ਸਿਟੀਜ਼ ਜਿਹੜੀ ਸੀ ਉਹਦੇ ਨਕਸ਼ੇ ਜਿਹੜੇ ਬਦਲਣ ਲੱਗ ਪਏ ਆ। ਜਿਹੜੇ ਹੁਣ ਕਲੋਵਿਸ ਫਰੈਜ਼ਨੋ ਆ, ਕਿਸੇ ਟਾਈਮ ਤੇ ਮੈਂ ਵੀ ਰਹਿ ਕੇ ਗਿਆ ਉਰੇ, ਤੇ ਬਹੁਤ ਜ਼ਿਆਦਾ ਇਨਫਲਕਸ ਜਿਹੜਾ ਤੁਸੀਂ ਕਹ ਲਓ ਕਿ ਇਮੀਗ੍ਰੈਂਟਸ ਦਾ ਜਿਹੜਾ ਆ ਗਿਆ ਹੋਇਆ। ਹੁਣ ਜਿਹੜਾ ਨਵਾਂ ਇਮੀਗ੍ਰੈਂਟ ਆਇਆ, ਉਹਦਾ ਸਵਾਲ ਇਹ ਆ ਗਿਆ ਕਿ ਇਹਨੇ ਅਸਿਮੀਲੇਟ ਹੋਣਾ ਕਿ ਨਹੀਂ ਹੋਣਾ, ਕਿ ਇਹ ਜਾਇਜ਼ ਹੈਗਾ ਕਿ ਇਮੀਗ੍ਰੈਂਟ ਨੂੰ ਕਿਹਾ ਜਾਵੇ ਕਿ ਤੂੰ ਅਸਿਮੀਲੇਟ ਹੋ ਜਾਂ ਨਾ ਅਸਿਮੀਲੇਟ ਹੋ। ਇਹ ਚਰਚਾ ਜਿਹੜੀ ਅਨਐਂਡਿੰਗ ਹੋ ਸਕਦੀ ਹੈ ਜੇ ਆਪਾਂ ਇਹ ਤੇ ਗੱਲ ਕਰੀਏ। ਪਰ ਪਹਿਲਾਂ ਜਿਹੜਾ ਸੀਗਾ, ਜਦੋਂ ਪਹਿਲਾਂ ਆਪਾਂ ਦੇਖਿਆ ਕਿ ਕੈਨੇਡਾ ਵੱਲੋਂ ਇਹ ਜਿਹੜਾ ਉੱਠਿਆ ਸੀਗਾ ਰੌਲਾ ਰੱਪਾ, ਤੇ ਇੱਕ ਵੀਡੀਓ ਪਾਈ ਸੀਗੀ, ਕਿਸੇ ਨੇ ਕਿਹਾ ਕਿ ਗੁਰਦੁਆਰਿਆਂ 'ਚ ਆ ਕੇ ਨਵੇਂ ਲੋਕ ਏਦਾਂ ਕਰਦੇ ਆ, ਤੇ ਉਹਦਾ ਬਹੁਤ ਵਿਰੋਧ ਆ। ਇਹ ਜਿਹੜੇ ਜਿਹਨੇ ਕਮੈਂਟ ਮਾਰਿਆ ਸੀਗਾ, ਉਹ ਕਹਿੰਦੇ ਕਿ ਇਹ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ, ਤੁਹਾਨੂੰ ਕੀ ਏਦਾਂ ਜਿਹੜਾ ਹੈਗਾ, ਹਨਾ। ਉਹ ਚਲੋ ਟੌਪਿਕ ਨਾ ਬਣਦਾ ਰਿਹਾ ਕਿ ਕਿਤੇ ਵੀਡੀਓ ਪੈ ਗਈ ਕਿ ਆਹ ਬੰਦੇ ਭੰਗੜੇ ਭੁੰਗੜੇ ਪਾਉਂਦੇ ਆ, ਉਹਦੇ ਉੱਤੇ ਹੀ ਜਿਹੜਾ 50-50 ਓਪੀਨੀਅਨ ਪੈ ਗਏ। ਕਈ ਲੋਕੀ ਕਹਿੰਦੇ ਨਹੀਂ, ਵਧੀਆ ਗੱਲ ਆ, ਆਪਣਾ ਮੌਜ ਮਸਤੀ ਕਰ ਰਿਹਾ, ਇਹ ਕਿਹੜਾ ਤੁਹਾਨੂੰ ਕਿਸੇ ਨੂੰ ਤੰਗ ਕਰਦੇ ਆ, ਹਨਾ। ਉਸੇ ਚੀਜ਼ ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਹ ਏਦਾਂ ਤਾਂ ਆਪਣੇ ਦੇਸ਼ ਹੀ ਨਹੀਂ ਕਰਦੇ, ਇੱਥੇ ਆ ਕੇ ਕਿਉਂ ਕਰ ਰਹੇ ਆ, ਕਿ ਆਹ ਚੀਜ਼ ਇੱਥੇ ਕਿਉਂ ਕਰ ਰਹੇ ਆ, ਆਪਣੇ ਦੇਸ਼ ਨਹੀਂ ਕਰਦੇ। ਸੋ 50-50 ਜਿਹੜਾ ਆਡੀਅנס ਦਾ ਜਿਹੜਾ ਓਪੀਨੀਅਨ ਬਣ ਗਿਆ, ਉਹ ਆਪਾਂ ਖੁਦ ਜਿਹੜਾ ਕਲਚਰਲ ਇੱਕ ਸ਼ਿਫਟ ਦੇਖੀ ਕਿ ਲੋਕਾਂ ਦੀਆਂ ਵੀਡੀਓ ਸੁਣ ਕੇ ਕਿ ਕੌਣ ਜਿਹੜਾ ਬੰਦਾ ਕਿਹੜੀ ਚੀਜ਼ ਕਹਿ ਰਿਹਾ। ਤੇ ਉਹ ਜਿਹੜਾ ਸੀਗਾ ਕਰਦੇ ਕਰਦੇ ਹੋਰ ਨਵੀਆਂ ਜਨਰੇਸ਼ਨਾਂ ਜਿਹੜੀਆਂ ਆਉਂਦੀਆਂ ਰਹੀਆਂ, ਹੋਰ ਜਿਹੜੇ ਸੀਗੇ ਟੋਲੇ ਵੱਧਦੇ ਗਏ, ਠੀਕ ਆ। ਵਿੱਚ ਆਪਾਂ ਹੁਣ
ਕੈਨੇਡਾ ਵੱਲੋਂ ਆਪਾਂ ਵੀਡੀਓ ਦੇਖੀਏ ਤਾਂ ਪਾਰਕਿੰਗ ਲੋਟਸ ਦੇ ਵਿੱਚ ਡੋਨਟਸ ਫਾਇਰਵਰਕ ਕੀਤੇ ਹੋਏ ਆ, ਲੜਾਈਆਂ, ਕਿਸੇ ਨੇ ਕਿਰਪਾਨ ਲਾ ਕੇ ਬਾਹ ਲਾਤੀ ਕਿਸੇ ਦੀ, ਜਿਹੜਾ ਉਹ ਫਿਲਮੀ ਸੀਨ ਜਿਹੜਾ ਤੁਸੀਂ ਕਹ ਲਓ ਪੂਰਾ ਮਾਹੌਲ ਜਿਹੜਾ ਰਚ ਗਿਆ। ਤੇ ਹੁਣ ਕੈਨੇਡਾ ਨੇ ਕੀ ਕੀਤਾ ਕਿ ਦੇਖੋ ਉਹਨਾਂ ਨੇ ਸ਼ਟਰ ਬੰਦ ਕਰਤੇ। ਉਹਨਾਂ ਨੇ ਜਦੋਂ ਪਬਲਿਕ ਓਪੀਨੀਅਨ ਹੋਇਆ ਕਿ ਇਨਫ ਇਜ਼ ਇਨਫ, ਕਿਉਂਕਿ ਆਪਾਂ ਜਦੋਂ ਕਈ ਵਾਰੀ ਦੇਖੀਦਾ ਸੀ ਉਹਨੂੰ ਕੈਨੇਡੀਅਨ ਬੰਦਾ ਕਹਿ ਰਿਹਾ ਕਿ ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ, ਸਾਡੇ ਨੂੰ ਰਿਸਪੈਕਟ ਕਰਨਾ ਚਾਹੀਦਾ, ਤੇ ਜਿਹੜਾ ਬੰਦਾ ਨਵਾਂ ਆਇਆ ਉਹ ਕੈਨੇਡੀਅਨ ਨੂੰ ਕਹਿ ਰਿਹਾ ਕਿ ਆਪਾਂ ਤੁਹਾਡਾ ਟੇਕ ਓਵਰ ਕਰ ਲੈਣਾ, ਆਪਾਂ ਏਦਾਂ ਕਰ ਲੈਣਾ, ਓਦਾਂ ਕਰ ਲੈਣਾ। ਸੋ ਕੱਚਾ ਬੰਦਾ ਪੱਕੇ ਨੂੰ ਕਹਿ ਰਿਹਾ ਕਿ ਆਪਾਂ ਤੁਹਾਡਾ ਟੇਕ ਓਵਰ ਕਰ ਲੈਣਾ, ਆ ਹੋ ਜਾਣਾ, ਉਹ ਹੋ ਜਾਣਾ। ਕਿਉਂਕਿ ਜਦੋਂ ਬੰਦਾ ਇੱਕ ਸਟੱਡੀ ਆ ਕਿ ਜਦੋਂ ਬੰਦਾ ਗਰੁੱਪਸ ਦੇ ਵਿੱਚ, ਭੀੜ ਦੇ ਵਿੱਚ ਐਕਟ ਕਰਦਾ, ਮੌਬ ਦੇ ਵਿੱਚ ਐਕਟ ਕਰਦਾ, ਉਦੋਂ ਜਿਹੜੀ ਉਹਦੀ ਮੈਂਟੈਲਿਟੀ ਹੁੰਦੀ ਆ ਟੋਟਲੀ ਉਹ ਡਿਫਰੈਂਟ ਹੁੰਦੀ ਆ। ਉਹ ਡਿਫਰੈਂਟ ਐਕਟ ਕਰਦਾ, ਉਹ ਐਜ਼ ਅ ਯੂਨਿਟ ਐਕਟ ਕਰਦਾ। ਉਹੀ ਬੰਦੇ ਨੂੰ ਜਦੋਂ ਤੁਸੀਂ ਸਿੰਗਲ ਆਊਟ ਕਰ ਦਿੰਦੇ ਆ ਤੇ ਹੋ ਸਕਦਾ ਉਹਦੀ ਆਵਾਜ਼ ਵੀ ਨਾ ਨਿਕਲੇ। ਜਦੋਂ ਅਸੀਂ ਬੰਦੇ ਨੂੰ ਸਿੰਗਲ ਆਊਟ ਕਰਕੇ ਕਿ ਬਾਈ ਤੇਰੇ ਇਕੱਲੇ ਦੇ ਕੀ ਓਪੀਨੀਅਨ ਹੈਗੇ ਆ, ਠੀਕ ਹੈ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਸੋ ਉਹਨਾਂ ਨੇ ਕੀ ਹੁਣ ਕੀਤਾ ਕਿ ਕੈਨੇਡਾ ਨੇ ਤਾਂ ਟੋਟਲ ਜਿਹੜਾ ਸ਼ਟਰ ਬੰਦ ਕਰ ਦਿੱਤਾ। ਵਾਕਈ ਅਮਰੀਕਾ ਦੇ ਵਿੱਚ ਵੀ ਹੁਣ ਜਿਹੜਾ ਬਾਰਡਰ ਖੁੱਲਿਆ ਪਿਆ ਸੀਗਾ, ਇੰਨੇ ਕੁ ਬੰਦੇ ਜਿਹੜੇ ਆ ਗਏ ਵੈਨੇਜ਼ੁਏਲਾ ਤੋਂ, ਸਾਊਥ ਅਮਰੀਕਾ ਤੋਂ, ਮਤਲਬ ਉਹ ਜਿੱਦਾਂ ਕਹਿੰਦੇ ਸੀ ਇੱਕ 20,000 ਬੰਦਿਆਂ ਦਾ ਕਾਫਲਾ ਤੁਰਿਆ ਵੈਨੇਜ਼ੁਏਲਾ ਤੋਂ, ਹਨਾ। ਤੇ ਉਹ ਜਦੋਂ ਆ ਕੇ ਅਮਰੀਕਾ ਦੇ ਵਿੱਚ ਦਾਖਲ ਵੀ ਹੋਏ, ਤੁਸੀਂ ਦੇਖਿਆ ਕਿ ਉਹਨਾਂ ਨੇ ਜਿਹੜੇ ਨਾਅਰੇਬਾਜ਼ੀ ਸੀਗੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਲੈ ਆਪਾਂ ਅਮਰੀਕਾ ਆ ਗਏ, ਅਮਰੀਕਾ ਗ੍ਰੇਟ ਕੰਟਰੀ ਆ ਗਏ। ਉਹਨਾਂ ਨੇ ਆਪਣੇ ਦੇਸ਼ ਦੇ ਨਾਅਰੇ ਲਾਏ। ਏਦਾਂ ਦੀਆਂ ਚੀਜ਼ਾਂ ਜਦੋਂ ਹੋ ਗਈਆਂ, ਸੋ ਆ ਜਿਹੜੀ ਸਿਟੀਜ਼ ਚੋਂ ਲੰਘਦੇ ਜਿਹੜੇ ਬਾਰਡਰ ਟਾਊਨ ਸੀਗੇ ਸਪੈਸ਼ਲੀ, ਉਹਨਾਂ ਨੂੰ ਬੜੀਆਂ ਪ੍ਰੋਬਲਮਾਂ, ਸਿਕਿਉਰਿਟੀ ਦੀ ਜਿਹੜੀ ਪ੍ਰੋਬਲਮ ਜਿਹੜੀ ਉਹਨਾਂ ਨੂੰ ਪੈ ਗਈ, ਠੀਕ ਆ। ਕਈ ਸਾਰੇ ਕੇਸ ਜਿਹੜੇ ਸਪੈਸ਼ਲੀ ਜਿੱਦਾਂ ਹੁਣ ਟਰੰਪ ਉਹਨਾਂ ਨੇ ਹਾਈਲਾਈਟ ਕੀਤੇ ਆ ਕਿ ਜਦੋਂ ਕੋਈ ਕਿਸੇ ਇਮੀਗ੍ਰੈਂਟ ਨੇ ਰੇਪ ਕਰਤਾ, ਕਿਸੇ ਨੇ ਕੁਛ ਕਰਤਾ, ਉਹਨੂੰ ਉਹਨਾਂ ਨੇ ਕਿੰਨਾ ਜ਼ਿਆਦਾ ਹਾਈਲਾਈਟ ਕੀਤਾ। ਉਹਦੇ ਆਪਣੇ ਤੁਸੀਂ ਟਵਿੱਟਰ ਤੇ ਵੀ ਉਹਦੇ ਜਾਓ ਤਾਂ ਤੁਸੀਂ ਦੇਖੋਗੇ ਕਿ ਕਾਫੀ ਉਹ ਜਿਹੜਾ ਇਮੀਗ੍ਰੈਂਟ ਹੁਣ ਜਿਹੜੇ ਕ੍ਰਾਈਮ ਆ ਉਹ ਹਾਈਲਾਈਟ ਜਿਹੜੇ ਹੋ ਜਾਂਦੇ ਆ, ਠੀਕ ਆ। ਤੇ ਉਹਨਾਂ ਨੇ ਮੈਸੇਜ ਦਿੱਤਾ ਲੋਕਾਂ ਨੂੰ ਕਿ ਦੇਖੋ ਆਪਾਂ ਜੇ ਸਿੱਧੇ ਹੀ ਗੇਟ ਖੋਲਾਂਗੇ ਤਾਂ ਸਾਨੂੰ ਨਹੀਂ ਪਤਾ ਕਿ ਕਿੱਦਾਂ ਦਾ ਬੰਦਾ ਜਿਹੜਾ ਅੰਦਰ ਆਊਗਾ, ਠੀਕ ਆ। ਸੋ ਹੁਣ ਹਰ ਕਮਿਊਨਿਟੀ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਵਿਚਰਦਾ ਵਾ, ਤੇ ਇੱਕ ਹੱਦ ਤੱਕ ਜਿਹੜੇ ਟਰੰਪ ਹੋਣੀ ਸੀਗੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬੰਦ ਕਰੋ ਤੇ ਆਪਣਾ ਜਿਹੜਾ ਪੁਰਾਣਾ ਜਿਹੜਾ ਲਾਅ ਐਂਡ ਆਰਡਰ ਉਹ ਰਿਸਟੋਰ ਕਰੋ। ਉਹਨੇ ਤਾਂ ਇਨਫੈਕਟ ਇਹੀ ਕਹਿਤਾ, ਉਹ ਕਹਿੰਦਾ ਮੈਂ ਤਾਂ ਕਹਿੰਦਾ ਮਿਲਟਰੀ ਵੀ ਜੇ ਮੈਨੂੰ ਯੂਜ਼ ਕਰਨੀ ਪਈ ਉਹ ਵੀ ਮੈਂ ਕਰੂੰਗਾ। ਸਖਤੀ ਇੰਨੀ ਕਰਨ ਨੂੰ ਫਿਰਦੇ ਆ, ਸਖਤੀ ਜਿਹੜੀ ਇੰਨੀ ਕਰਨ ਨੂੰ ਜਿਹੜੀ ਫਿਰਦੇ ਆ, ਠੀਕ ਹੈ। ਤੇ ਕੈਨੇਡਾ ਦੇ ਜਿੱਦਾਂ ਬਾਰਡਰ ਬੰਦ ਕੀਤੇ ਆ, ਜੇ ਕਰਨ ਤੇ ਆ ਜਾਣ ਤਾਂ ਪੂਰੇ ਬੰਦ ਵੀ ਕਰ ਸਕਦੇ ਆ, ਜੇ ਕਰਨ ਤੇ ਆ ਜਾਣ ਤਾਂ। ਪਰ ਉਹਨਾਂ ਦਾ ਅਜੇ ਇਹ ਜਿਹੜਾ ਉਹਨਾਂ ਨੂੰ ਵੀ ਲੇਬਰ ਚਾਹੀਦੀ ਹੁੰਦੀ ਹੈ, ਵਰਕਫੋਰਸ ਜਿਹੜੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ, ਠੀਕ ਹੈ। ਅਨਲੈਸ ਬੰਦਾ ਸਕਿੱਲਸ ਦੇ ਨਾਲ ਇੱਕ ਇੱਥੇ ਵੱਧ ਸਕਦਾ। ਸਾਰਿਆਂ ਨੂੰ ਪਤਾ ਕਿ ਹਾਰਡ ਵਰਕ ਦੇ ਨਾਲ ਜੇ ਬੰਦਾ ਇੱਥੇ ਵਧੀਆ ਲੇਬਰ ਕਰੇ ਤੇ ਉਹ ਜਿਹੜਾ ਇੱਕ ਕੰਮ ਆ ਸੀਗਾ 7-11 ਵਾਲਾ, ਉਹ ਹੌਲੀ ਹੌਲੀ ਸਟੋਰ ਖਰੀਦਦਾ, ਗੈਸ ਸਟੇਸ਼ਨ ਖਰੀਦਦਾ, ਤਰੱਕੀਆਂ ਕਰਦਾ। ਇਹ ਇੱਕ ਸੀਗਾ ਪ੍ਰੋਸੈਸ, ਠੀਕ ਹੈ ਜੀ। ਅਮਰੀਕਾ ਚ ਆ ਕੇ ਇਹਨੂੰ ਫੋਲੋ ਕਰੋ, ਇੱਕ ਰਾਹ ਸੀਗਾ, ਇੱਕ ਮਿਹਨਤ ਵਾਲਾ ਜਿਹੜਾ ਰਾਹ ਸੀਗਾ। ਹੁਣ ਕੀ ਸੀਗਾ, ਹੁਣ ਲੋਕਾਂ ਨੂੰ ਇਹ ਲੱਗਦਾ ਕਿ ਮਿਹਨਤ ਨਹੀਂ ਕਰਨੀ ਪੈਣੀ, ਰੌਲਾ ਰੱਪਾ ਪਾ ਕੇ ਸਿੱਧੇ ਜਿਹੜਾ ਚੱਲ ਪਵੇ। ਯੰਗ ਬੰਦੇ ਜਿਹੜੇ ਹੁਣ ਹੈਗੇ ਆ, ਮੈਂ ਗੱਲ ਕਰੂੰਗਾ ਕਿ ਜਿਹਨਾਂ ਦੇ ਸਾਇਲਨ ਦੇ ਕੇਸ ਜਿਹੜੇ ਚੱਲਦੇ ਆ, ਇੰਨੇ ਇੱਕ ਜਿਹੜੇ ਕੇਸ ਹੁੰਦੇ ਆ ਕਿ ਚੇਂਜ ਉਹਨਾਂ ਸਰਕਾਰ ਵੱਲੋਂ ਨੋਟਿਸ ਆ ਜਾਂਦਾ ਸਾਨੂੰ ਕਿ ਇਹਦਾ ਐਡਰੈਸ ਚੇਂਜ ਹੋ ਗਿਆ, ਇਹਨੂੰ ਹੁਣ ਇੱਥੇ ਆ ਕੇ ਲੜੋ ਡਿਟੇਨਡ ਕੋਰਟ ਦੇ ਵਿੱਚ, ਠੀਕ ਆ। ਕਈਆਂ ਨੂੰ ਵਰਜੀਨੀਆ ਵਾਲੀ ਜੇਲ੍ਹ ਚ ਚੱਕ ਕੇ ਸੁੱਟ ਦਿੰਦੇ ਆ। ਤੇ ਉਹ ਮੈਂ ਸਟਾਫ ਨਾਲ ਮੈਂ ਕਿਹਾ ਦੇਖੀ ਹੁਣ ਜਦੋਂ ਅੰਦਰੋਂ ਆਉਣਾ ਨਾ ਕਿ ਕਿਉਂ ਚੇਂਜ ਹੋਇਆ ਵਾ, ਤੇ ਵਿੱਚੋਂ ਇਹ ਨਿਕਲਣਾ ਕਿ ਇਹ ਡਰੱਗ ਦਾ ਜਿਹੜਾ ਸੀਗਾ ਟਰੱਕ ਲਿਜਾਂਦਾ ਫੜਿਆ ਗਿਆ, ਤੇ ਅੱਗੋਂ ਜਿਹੜਾ ਸੀਗਾ ਡੋਮੈਸਟਿਕ ਵਾਇਲੈਂਸ, ਬੈਟਰੀ, ਮਰਡਰ ਦੇ ਵੀ ਕੇਸ ਜਿਹੜੇ ਸੀਗੇ ਸਾਹਮਣੇ ਆਏ। ਕਲਾਇੰਟਾਂ ਦੀ ਮੈਂ ਗੱਲ ਜਿਹੜੀ ਕਰੂੰਗਾ ਕਿ ਜਿਹੜੇ ਬਾਹਰ ਕੀ ਜਾਣਾ, ਜਿਹੜੇ ਕਿ ਮਿਕਸ ਜਿਹੜਾ ਸੀਗਾ, ਉਹ ਕਈ ਵਾਰੀ ਇਹ ਵੀ ਹੁੰਦਾ ਯਾਰ, ਮੈਂ ਕਿਹਾ ਯਾਰ ਇਹ ਕਿੱਦਾਂ ਦਾ ਬੰਦਾ ਜਿਹੜਾ ਆ ਰਿਹਾ ਵਾ ਉਰੇ, ਕਿ ਮਤਲਬ ਚਾਹੁੰਦੇ ਤਾਂ ਆਪਾਂ ਵੀ ਸਾਰੇ ਜਾਣੇ ਇਹੀ ਹੈ ਨਾ ਕਿ ਦੇਖੋ ਉਹ ਵਾਲਾ ਦੇਸ਼ ਆਪਾਂ ਛੱਡ ਕੇ ਆਏ ਆ ਕਿ ਇੱਥੇ ਲਾਅ ਐਂਡ ਆਰਡਰ ਸਾਨੂੰ ਚਾਹੀਦਾ, ਇੱਥੇ ਵਧੀਆ ਇੱਕ ਜ਼ਿੰਦਗੀ ਬਤੀਤ ਕਰ ਸਕੀਏ, ਸੁਖਮਈ ਜ਼ਿੰਦਗੀ ਜਿਹੜੀ ਬਤੀਤ ਕਰ ਸਕੀਏ ਜੀ। ਤੇ ਹੋ ਕੀ ਰਿਹਾ ਕਿ ਹਰੇਕ ਬੰਦਾ ਉਸ ਇਰਾਦੇ ਨਾਲ ਨਹੀਂ ਆ ਰਿਹਾ, ਹਰੇਕ ਬੰਦਾ ਕੰਮ ਕਰਨ ਦੇ ਇਰਾਦੇ ਨਾਲ ਨਹੀਂ ਆ ਰਿਹਾ। ਬਹੁਤ ਸਾਰਾ ਬੰਦਾ ਜਿਹੜਾ ਹੁਣ ਸਿਰਫ ਤੇ ਸਿਰਫ ਮੌਜ ਮਸਤੀ, ਤੇ ਬਸ ਉਹਨਾਂ ਨੇ ਮੂਵੀਆਂ ਦੇਖ ਲਈਆਂ, ਸਕਾਰਫੇਸ ਦੇਖ ਲਈ, ਕਿਸੇ ਨੇ ਗੋਡਫਾਦਰ ਦੇਖ ਲਈ, ਤੇ ਗਾਣੇ ਸੁਣ ਲਏ, ਤੇ ਫੀਲਿੰਗ ਹੁਣ ਲੈਣੀ ਹੈ ਨਾ, ਓਜੀ ਬਣਨਾ ਹੁਣ ਸਾਰਿਆਂ ਨੇ। ਹਰੇਕ ਗਾਣਾ ਜਿਹੜਾ ਉਹ ਮੈਂ ਕਹਿੰਦਾ ਜਿਹੜੇ ਭਾਜੀ ਸਿੰਗਰ ਗਾਣੇ ਗਾਉਂਦੇ ਹੁਣ ਇਹਨਾਂ ਕਿ ਫਲਾਨੇ ਢਮਕਾਨੇ ਗੈਂਗਸਟਰ ਦੇ, ਆਪ ਨਾ ਭਾਵੇਂ ਉਹਦੀ ਆਵਾਜ਼ ਨਿਕਲੇ ਸੜਕਾਂ ਦੇ, ਪਰ ਜਨਤਾ ਨੂੰ ਪੰਪ ਉਹਨਾਂ ਨੇ ਜਿਹੜਾ ਦੇ ਦੇਣਾ। ਸੋ ਕਲਚਰ ਜਿਹੜਾ ਥੋੜਾ ਜਿਹਾ ਉਧਰਲੇ ਪਾਸੇ ਨੂੰ ਤੁਰ ਪਿਆ,
ਕੋਰਟ ਜਿਹੜੇ ਹੁਣ ਹੈਗੇ ਆ ਉਹ ਡਿਫਰੈਂਟ ਆ। ਹੁਣ ਕੀ ਹੈਗਾ, ਜੱਜ ਦੀ ਹੁੰਦੀ ਪਾਵਰ ਫੀਲ ਪੂਰੀ ਉੱਥੇ। ਸੋ ਬਿਲਕੁਲ। ਕੋਰਟ ਦੇ ਵਿੱਚ ਜਿਹੜਾ ਹੈਗਾ ਜੱਜ ਹੋ ਗਿਆ ਕਿੰਗ। ਉੱਥੇ ਨਹੀਂ ਫਿਰ ਕੋਈ ਏਦਾਂ ਨਾ, ਹੁਣ ਜੇ ਜੱਜ ਨੂੰ ਤਾਂ ਤੁਸੀਂ ਕਹੋ ਲੈ ਤੂੰ ਜੋ ਕਰਨਾ ਕਰਦੇ, ਤੂੰ ਡਿਪੋਰਟ ਕਰਨਾ ਕਰਦੇ, ਉਹ ਕਰ ਦਊਗਾ, ਉਹਨੂੰ ਕੀ ਆ, ਕਰਦਾ ਹੀ ਆ ਉਹ, ਡਜ਼ ਨਾਟ ਕੇਅਰ। ਸੋ ਜਦੋਂ ਵਰਕ ਪਰਮਿਟ ਜੇ ਨਹੀਂ ਕੋਲ ਹੋਵੇ, ਸਾਰਾ ਹੋਵੇ, ਦੋਸਤੀਆਂ ਵੀ ਕੰਟੈਂਪਰੇਰੀ 8 ਜਣੇ ਜੇ ਅੱਜ ਰਹਿੰਦੇ ਆ, ਉਹਨਾਂ ਚੋਂ 8 ਚੋਂ 6 ਜਣੇ ਤਾਂ ਵਿਆਹ ਹੋ ਜਾਣੇ, ਉਹਨੇ ਆਪਣੇ ਆਪਣੇ ਘਰ ਚਲ ਜਾਣਾ, ਨਿਕਲਣਾ ਲੈ ਯਾਰ ਹੁਣ ਟਾਈਮ ਨਹੀਂ ਕੱਢ ਹੋਣਾ ਦੋਸਤਾਂ ਲਈ, ਠੀਕ ਹੈ। ਸਹੀ ਗੱਲ ਹੈ ਜੀ। ਹੁਣ ਮੇਰੀ ਉਮਰ ਆ 40 ਸਾਲ, ਇਸ ਵੇਲੇ ਆਇਆ ਸੀ ਮੈਂ 22 ਸਾਲ ਦਾ, ਬੜਾ ਡਿਫਰੈਂਸ ਆ ਜਦੋਂ, ਮਤਲਬ ਉਦੋਂ ਜਦੋਂ ਸੀਗਾ ਉਹ ਵਾਲਾ ਜੋਸ਼ ਹੋਰ ਸੀਗਾ ਉਹ, ਤੇ ਐਂਡ 'ਚ ਸਾਨੂੰ ਵੀ ਟਾਈਮ ਦੇ ਨਾਲ ਹੀ ਸਮਝ ਆਉਂਦੀ ਆ ਕਿੱਦਾਂ। ਜਿਹੜੇ ਸਾਡੇ ਤੋਂ ਵੱਡੇ ਸੀਗੇ ਉਹ ਸਾਨੂੰ ਕਹਿੰਦੇ ਸੀ ਲੈ ਯਾਰ ਇਹ ਏਦਾਂ ਕਰਦੇ ਆ ਉਦਾਂ ਕਰਦੇ ਆ, ਠੀਕ ਆ। ਤੇ ਹਰੇਕ ਜਨਰੇਸ਼ਨ ਨੇ ਇਹੀ ਕਹਿਣਾ ਹੁੰਦਾ ਕਿ ਚੱਲ ਠੀਕ ਆ, ਜੋ ਵੀ ਬੋਲਦੇ ਆ ਇਹਨਾਂ ਦਾ ਕੀ ਆ, ਬੋਲੀ ਜਾਣਾ ਇਹਨਾਂ ਨੇ। ਤੇ ਪਰ ਇਹ ਆ ਕਿ ਪਰਸਪੈਕਟਿਵ ਕੀ ਹੁੰਦਾ ਕਿ ਐਂਡ ਦੇ ਵਿੱਚ ਤੁਹਾਡੀ ਜਿਹੜੀ ਬੈਟਲਸ ਆ ਨਾ ਉਹ ਆਪਣੀਆਂ ਵਾ, ਤੁਹਾਨੂੰ ਜਿਹੜਾ ਆਪਣਾ ਜ਼ਿੰਦਗੀ ਦੇ ਵਿੱਚ ਆਪ ਮਿਹਨਤ ਕਰਨੀ ਪੈਂਦੀ ਆ, ਆਪ ਅੱਗੇ ਲੰਘਣਾ ਪੈਂਦਾ। ਜੇ ਤੁਸੀਂ ਕੋਈ ਕ੍ਰਿਮੀਨਲ ਐਂਟਰਪ੍ਰਾਈਜ਼ ਕਰਦੇ ਆ, ਠੀਕ ਆ, ਜੇ 5 ਜਾਣਿਆਂ ਨੇ, ਕੋਈ ਮੈਨੂੰ ਦੱਸ ਰਿਹਾ ਸੀ ਇੱਥੇ ਪੀਜ਼ੇ ਪੂਜੇ ਵਾਲਾ ਸੀਗਾ, ਕਹਿੰਦਾ ਆਪਣੇ ਨਾ 10 ਜਣੇ ਆ ਗਏ, ਕਹਿੰਦਾ ਬਹਿ ਗਏ ਤੇ ਖਾਣਾ ਖੁਣਾ ਜਿਹਾ ਆਰਡਰ ਕਰਨ ਲੱਗ ਪਏ, ਤੇ ਕਿਸੇ ਦਾ ਕਹਿੰਦਾ ਕੇਸ ਪਾਸ ਹੋਇਆ ਸੀਗਾ, ਉਹਦੀ ਪਾਰਟੀ ਕਰਨ ਆਏ ਸੀਗੇ, ਮੁੰਡੇ ਦਾ ਕੇਸ ਪਾਸ ਹੋਇਆ ਸੀਗਾ, ਪਾਰਟੀ ਕਰਨ ਆਏ ਸੀਗੇ, ਤੇ ਵੇਟਰ ਵੂਟਰ ਨਾਲ ਲੜ ਪਏ, ਉਹਨੂੰ ਕੁੱਟ ਦਿੱਤਾ ਐਂ ਖਾਦੀ ਪੀਤੀ ਚ, ਤੇ ਉਹਨਾਂ ਨਾਲ ਲੜ ਪਏ ਜਿਹੜੇ ਉਹ ਸੀਗੇ। ਉਹਨੇ ਭਾਜੀ ਬੰਦੇ ਨੇ ਵੀਡੀਓ ਬਣਾਈ, ਮਤਲਬ 10 ਜਣੇ ਸੀਗੇ, ਬੰਦੇ ਨੇ ਵੀਡੀਓ ਬਣਾਈ, ਕਹਿੰਦਾ ਭਾਜੀ ਫਿਰ ਆਪਾਂ ਵੀ ਕੋਪਸ ਨੂੰ ਕਾਲ ਕੀਤਾ, ਵੀਡੀਓ ਬਣਾਈਆਂ। ਉਹ ਬਦਮਾਸ਼ ਜਿਹੜੇ ਸੀਗੇ ਉਹ ਭਾਜੀ ਕੋਈ ਲੁਕਿਆ ਹੋਇਆ, ਕੋਈ ਇੱਧਰ ਨੂੰ ਭੱਜਿਆ, ਕੋਈ ਪੇੜ ਤੋਂ ਲੁਕਿਆ ਹੋਇਆ, ਉਹਨੇ ਵੀ ਵੀਡੀਓ ਬਣਾ ਕੇ ਨਾ ਲਾਈਟ ਨਾਲ ਕਹਿੰਦਾ ਆ ਜਾ ਬਾਹਰ, ਹੁਣ ਕਿੱਦਾਂ, ਕਹਿੰਦਾ ਕਿੱਥੇ। ਪੁਲਿਸ ਨੇ ਸਾਰੇ ਚੱਕ ਕੇ ਪਾਏ। ਗ੍ਰੀਨ ਕਾਰਡ ਵਾਲਾ ਜਿਹੜਾ ਸੀਗਾ ਉਹਦੀ ਪ੍ਰੋਸੀਡਿੰਗਸ ਜਿਹੜੀ ਸੀਗੀ ਉਹ ਹੁਣ ਆਬਵੀਅਸਲੀ ਰੀਓਪਨ ਜਿਹੜੀ ਹੋਊਗੀ। ਉਹ ਮੈਂ ਕਿਹਾ ਯਾਰ ਤੂੰ ਕੇਸ ਤੇਰਾ ਪਾਸ ਹੋਇਆ, ਕੇਸ ਦੀ ਪਾਰਟੀ ਕਰਦੇ ਵੇਲੇ ਲੜ ਪਏ ਬੰਦੇ, ਮਤਲਬ ਤੁਸੀਂ ਦੇਖੋ ਹਿਸਾਬ ਕਿਹੜੇ ਪਾਸੇ ਨੂੰ ਤੁਰ ਪਿਆ ਕੰਮ। ਇੱਕ ਤਾਂ ਕਹਿੰਦਾ ਮੰਗਣੀ ਸੀਗੀ, ਕਹਿੰਦਾ ਉਹਦੇ ਵੀ ਕਹਿੰਦਾ ਫੋਨ ਕਰਕੇ ਕਹਿੰਦਾ ਭਾਜੀ ਆਪਾਂ ਵੀ ਫਿਰ ਪਿੰਡ ਤੱਕ ਕਹਿੰਦਾ ਸੁਨੇਹਾ ਪਹੁੰਚਾਇਆ ਇਹਨਾਂ ਦਾ, ਕਹਿੰਦਾ ਏਦਾਂ ਵਾ, ਕਹਿੰਦਾ ਆਹ ਦੇਖ ਲਓ ਮੁੰਡਾ, ਕਹਿੰਦਾ ਏਦਾਂ ਦੇ ਕੰਮ ਕਹਿੰਦਾ ਕਰਦਾ, ਉਹਦੀ ਕਹਿੰਦਾ ਮੰਗਣੀ ਤੜਾਈ, ਕਹਿੰਦਾ ਆਪਾਂ। ਤੁਹਾਡੀ ਭਲੀ ਹੋ ਜੀ। ਹਾਂ, ਉਹ ਕਿਸੇ ਨੂੰ ਕੁੱਟੂਗੇ ਮਾਰੂਗੇ, ਅਗਲੇ ਨੇ ਇਹੀ ਕੁਝ ਕਰਨਾ। ਫਿਰ ਬਗਾਨਾ ਪੁੱਤ ਕਿਹੜਾ ਘੱਟ ਹੁੰਦਾ, ਕੋਈ ਵੀ ਨਹੀਂ ਘੱਟ ਹੁੰਦਾ। ਸ਼ੇਰ ਨੂੰ ਸਵਾ ਸ਼ੇਰ ਟੱਕਰ ਦਿੰਦਾ ਜੀ, ਇਹ ਤਾਂ ਹੈ ਹੀ ਆ। ਹਾਂ, ਸੋ ਐਨੋਨਿਮਿਟੀ ਜਿਹੜੀ ਸੀਗੀ ਇੰਟਰਨੈਟ ਦੀ ਜਿਹੜੀ ਐਨੋਨਿਮਿਟੀ ਦੇ ਪਿੱਛੇ ਹਾਈਡ ਹੋ ਕੇ ਉਹ ਸੀਗਾ, ਚੁੱਕ ਚੁਕਾ ਚ ਨਾ ਆਇਆ ਕਰੋ ਕਿਸੇ ਦੇ, ਤੇ ਬਾਹਰ ਜਿਹੜੇ ਹੈਗੇ ਆਪਣੇ ਤੁਸੀਂ ਪੱਕੇ ਹੋਵੋ, ਆਪਣੇ ਘਰਦਿਆਂ ਨੂੰ ਬੁਲਾਓ, ਉਹਨਾਂ ਨਾਲ ਜਿਹੜਾ ਸੈੱਟ ਕਰੋ, ਜਿਹੜੇ ਤੁਹਾਡੇ ਅਸਲੀ ਵੈਲ ਵਿਸ਼ਰ ਆ, ਜਿਹੜੇ 4 ਦਿਨ ਦੇ ਜਿਹੜੇ ਮੇਲੇ ਆ ਜਵਾਨੀ ਵਾਲੇ, ਇੰਜੋਏ ਕਰੋ, ਠੀਕ ਆ, ਕਰੋ, ਸਾਰੇ ਕਰਦੇ ਆ, ਤੇ ਉਹਨੂੰ ਉਨੇ ਤੱਕ ਇੰਜੋਇਮੈਂਟ ਤੱਕ ਰੱਖੋ, ਠੀਕ ਆ। ਵਾਕਈ ਜਿਹੜਾ ਗਾਣਿਆਂ ਦਾ, ਸੋਸ਼ਲ ਮੀਡੀਆ ਦਾ ਜਿਹੜਾ ਇਨਫਲੂਐਂਸ ਜਿਹੜਾ ਹੈਗਾ, ਠੀਕ ਆ, ਵਾਇਲੈਂਸ ਵਾਲਾ ਜਿਹੜਾ ਇਨਫਲੂਐਂਸ ਆ, ਜਿਹੜੇ ਗਾਣੇ ਤੁਹਾਨੂੰ ਚੱਕਦੇ ਆ ਕਿ ਤੁਸੀਂ ਵਧੀਆ ਤੇ ਕੋਈ ਹੋਰ ਇਨਸਾਨ ਤੁਹਾਡੇ ਤੋਂ ਥੱਲੇ ਆ, ਏਦਾਂ ਨਹੀਂ ਹੁੰਦਾ, ਕੋਈ ਉੱਤੇ ਥੱਲੇ ਕੋਈ ਨਹੀਂ ਹੁੰਦਾ, ਸਾਰੇ ਸੇਮ ਹੀ ਆ। ਹੰਬਲਨੈਸ ਦੇ ਵਿੱਚ ਜਿਹੜਾ ਫਾਇਦਾ, ਠੀਕ ਆ। ਤੇ ਇੱਕ ਕੇਸ ਸੀਗਾ ਸਾਡਾ, ਜੱਜ ਨੇ ਉਹਦੇ ਵਿੱਚ ਬੰਦੇ ਨੂੰ ਡਿਸੀਜਨ ਦੇ ਵਿੱਚ ਲਿਖਤਾ ਕੀ, ਕਹਿੰਦਾ ਇਹਦੀ ਆਦਤ ਆ, ਕਹਿੰਦਾ ਇਹਦਾ, ਕਹਿੰਦਾ ਕੰਡੈਸੈਂਡਿੰਗ ਐਟੀਟਿਊਡ ਆ, ਕਹਿੰਦਾ ਇਹ ਨਾ ਸਾਰਿਆਂ ਨੂੰ ਆਪਣੇ ਤੋਂ ਥੱਲਾ ਸਮਝਦਾ। ਜੱਜ ਨੇ ਲਿਖਤਾ। ਮੈਂ ਕਿਹਾ ਯਾਰ 2 ਘੰਟੇ ਦੀ ਹੀਅਰਿੰਗ ਦੇ ਵਿੱਚ ਦੇਖ ਲਓ ਜੱਜ ਨੇ ਉਹ ਕਰਤਾ। ਤੇ ਕਹਿੰਦਾ ਆਪਣੇ ਤੋਂ ਇਲਾਵਾ ਕਹਿੰਦਾ ਇਹਨੇ ਸਾਰਿਆਂ ਦੀਆਂ ਗਲਤੀਆਂ ਕੱਢਣੀਆਂ, ਕਹਿੰਦਾ ਈਵਨ ਕਹਿੰਦਾ ਕੋਰਟ ਦੀ ਵੀ ਕਹਿੰਦਾ ਗਲਤੀ ਕੱਢੀ ਜਾਂਦਾ ਬੈਠਾ, ਤੇ ਜਦੋਂ ਇਹ ਤੋਂ ਸਵਾਲ ਪੁੱਛੋ ਵਕੀਲ ਦੀ ਵੀ ਗਲਤੀ ਕੱਢੀ ਜਾਂਦਾ, ਕਹਿੰਦਾ ਤੇ ਬੇਸਿਕਲੀ ਜੱਜ ਨੇ ਸਿੱਧੇ ਕਿਹਾ, ਕਹਿੰਦਾ ਮੈਨੂੰ ਐਟੀਟਿਊਡ ਨਹੀਂ ਪਸੰਦ। ਇਹ ਜਿਹੜੀਆਂ ਆਪਾਂ ਬਹੁਤ ਸਾਰੇ ਸ਼ੋਅ ਤੁਸੀਂ ਜਿਹੜੇ ਇਸ ਦੇ ਵਿੱਚ ਉਹ ਕੀਤੇ, ਕੋਰਟ ਦੇ ਵਿੱਚ ਤੁਹਾਡਾ ਕੀ ਡਿਮੀਨਰ ਹੋਣਾ ਚਾਹੀਦਾ, ਕਿੱਦਾਂ ਦੇ ਕੱਪੜੇ ਪਾਉਣੇ, ਕਿੱਦਾਂ ਗੱਲ ਕਰਨੀ, ਕਿਹੜੇ ਲਹਿਜੇ 'ਚ ਬਹਿਣਾ ਆਉਣਾ, ਟਾਈਮ ਸਿਰ ਆਓ, ਸਾਰੀਆਂ ਚੀਜ਼ਾਂ ਬਹੁਤ ਤੁਸੀਂ ਦੱਸਿਆ। ਚਲੋ ਫਾਇਦਾ ਵੀ ਚੱਕਿਆ, ਕਈ ਲੋਕਾਂ ਨੇ ਆਪਾਂ ਨੂੰ ਕਾਲ ਕਰਕੇ ਵੀ ਔਨ ਏਅਰ ਦੱਸਿਆ ਵੀ ਤੁਹਾਡੇ ਉਹ ਦੱਸਣ ਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ, ਤੇ ਉਹ ਸਾਰੀਆਂ ਚੀਜ਼ਾਂ ਹੋਈਆਂ, ਚੰਗੀ ਗੱਲ ਆ। ਪਰ ਜੇ ਕੋਈ ਇੱਦਾਂ ਕਰਦਾ ਤੇ ਕੋਰਟ ਦੇ ਕੋਲ ਪੂਰਾ ਅਖਤਿਆਰ ਆ, ਉਹ ਪੂਰੀ ਤਰ੍ਹਾਂ ਜਿਹੜਾ ਉਹ ਲਿਖਦੇ ਆ। ਅਗਲੇ ਤਾਂ ਇਹ ਸਪਸ਼ਟ ਕਹਿੰਦੇ ਆ, ਜਦੋਂ ਤੁਹਾਨੂੰ ਗ੍ਰੀਨ ਕਾਰਡ ਦਿੰਦੇ, ਜਦੋਂ ਤੁਹਾਨੂੰ ਸਿਟੀਜ਼ਨਸ਼ਿਪ ਦਿੰਦੇ, ਈਵਨ ਜਦੋਂ ਤੁਹਾਨੂੰ ਅਸਾਈਲਮ ਦਿੰਦੇ ਆ, ਉਹ ਇਹੀ ਚੀਜ਼ਾਂ ਵਹਿੰਦੇ ਆ, ਜਿਹੜਾ ਪਬਲਿਕ ਚਾਰਜ ਦਾ ਮਾਮਲਾ, ਫੈਲਨੀ ਨਾ ਹੋਵੇ, ਉਹ ਸਾਰੀਆਂ ਚੀਜ਼ਾਂ ਨਾ ਹੋਵੇ। ਉਹ ਕਰੈਕਟਰ ਸਰਟੀਫਿਕੇਟ ਹੀ ਆ ਬੇਸਿਕਲੀ, ਇੱਕ ਵੱਖਰੇ ਨਾਮ ਜਿਹੜੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਕਹਿ ਲਓ ਵੀ ਉਹਨਾਂ ਨੂੰ ਦਿੱਤੇ ਹੋਏ ਆ। ਉਹ ਇਹੀ ਚੈੱਕ ਕਰਦੇ ਆ ਵੀ ਤੁਸੀਂ ਬਾਕੀ ਅਮਰੀਕਾ ਦੇ ਵਾਂਗੂ ਜਿਹੜੇ ਬਾਕੀ ਜਿਸ ਤਰੀਕੇ ਨਾਲ ਰਹਿੰਦੇ ਆ ਵੀ ਤੁਸੀਂ ਉਸ ਤਰੀਕੇ ਨਾਲ ਰਹਿ ਸਕਦੇ ਆ, ਮਿਲ ਕੇ ਰਹਿ ਸਕਦੇ ਆ, ਜਾਂ ਤੁਸੀਂ ਇਕੱਲਾ ਖਰੂਦ ਹੀ ਜਿਹੜਾ ਉਹ ਪਾਉਣਾ। ਜਿਹੜਾ ਖਰੂਦੀ ਹੁੰਦਾ ਹੈ ਫਿਰ ਉਸ ਦੇ ਲਈ ਇਹ ਰਾਹ ਵੀ ਜਿਹੜਾ ਉਹ ਡੱਕ ਦਿੰਦੇ ਆ, ਉਹ ਰੋਕ ਦਿੰਦੇ ਆ, ਤੇ ਫਿਰ ਆਪਾਂ ਕਹਿੰਦੇ ਵੀ ਆਪਣੇ ਨਾਲ ਜਿਹੜਾ ਉਹ ਕਈ ਵਾਰੀ ਧੱਕਾ ਹੋ ਗਿਆ। ਉਹ ਕਈ ਵਾਰੀ ਆਪਣੀਆਂ ਕਹਿੰਦੇ ਵੀ ਦਿੱਤੀਆਂ ਗੰਢਾਂ ਆ ਨਾ,
ਹੱਥ ਨਾਲ ਦਿੱਤੀਆਂ ਤੇ ਦੰਦਾਂ ਨਾਲ ਨਹੀਂ ਜਿਹੜੀਆਂ ਬਾਅਦ ਚ ਖੁੱਲਦੀਆਂ ਹੁੰਦੀਆਂ। ਸੋ ਭਾਈ ਜਿਹੜਾ ਜ਼ਰੂਰ ਧਿਆਨ ਰੱਖਿਆ ਕਰੋ। ਐਟੀਟਿਊਡ ਬਹੁਤ ਜ਼ਿਆਦਾ ਜਿਹੜੇ ਜੱਜਿਸ ਦੇ ਜਿਹੜੇ ਉਹ ਇਸ ਟਾਈਮ ਬਦਲਦੇ ਜਿਹੜੇ ਉਹ ਜਾ ਰਹੇ ਆ। 1 ਮਿੰਟ ਲੈਣਾ ਮੈਂ ਇੱਥੇ ਅਟਾਰਨੀ ਟੇਕੀਆਣਾ ਜੀ, ਤੇ ਫਿਰ ਆਪਾਂ ਦੁਬਾਰਾ ਜਿਹੜੇ ਆ ਗੱਲਬਾਤ ਜਿਹੜੀ ਅੱਗੇ ਕਰਾਂਗੇ। ਤੇ ਨਾਲ ਦੱਸ ਜੇ ਵੀ ਅੱਜ ਕਾਲਸ ਜਿਹੜੀਆਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਉਸ ਦੇ ਲਈ। ਇਸ ਮੌਕੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਸਾਈਬਰ ਮੰਡੇ ਬਲੈਕ ਫਰਾਈਡੇ ਜਿਹੜੀ ਡੀਲ ਆ ਉਹ ਚੱਲ ਰਹੀ ਆ। ਇੰਟਰਨੈਟ ਰੇਡੀਓ ਸੈੱਟ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿਹੜਾ ਤੁਸੀਂ ਚਲਾ ਸਕਦੇ, ਵਾਈਫਾਈ ਦੇ ਨਾਲ ਚੱਲਦਾ ਆ ਅਕ੍ਰੋਸ ਅਮਰੀਕਾ। ਇਸ ਟਾਈਮ ਜਿਹੜੀ ਸਾਈਬਰ ਮੰਡੇ ਡੀਲ ਦੇ ਮੁਤਾਬਕ ਤੁਸੀਂ ਜਿਹੜਾ ਆਰਡਰ ਕਰੋ ਤੇ ਸ਼ਿਪਿੰਗ ਜਿਹੜੀ ਉਹ ਤੁਹਾਨੂੰ ਇਸ ਵਾਰ ਜਿਹੜੀ ਆ ਇੰਟਰਨੈਟ ਰੇਡੀਓ ਸੈਟਸ ਦੇ ਉੱਤੇ ਨਹੀਂ ਲੱਗੇਗੀ। ਸੋ ਸ਼ਿਪਿੰਗ ਜਿਹੜੀ ਉਹ ਬਿਲਕੁਲ ਫ੍ਰੀ ਕੀਤੀ ਆ। ਸੋ ਇਹ ਜਿਹੜੀਆਂ ਡੀਲ ਚੱਲ ਰਹੀਆਂ 2 ਦਸੰਬਰ ਤੱਕ ਇਹ ਜਿਹੜੀ ਡੀਲ ਚੱਲਣੀ ਆ। ਜਿੱਥੇ ਵੀ ਤੁਸੀਂ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਤੇ ਬਾਹਰ ਕਿਤੇ ਵੀ ਤੁਸੀਂ ਸਾਨੂੰ ਸੁਣ ਰਹੇ ਆ, ਦੇਖ ਰਹੇ ਆ, ਤੇ ਪੰਜਾਬੀ ਰੇਡੀਓ USA ਦੇ ਇੰਟਰਨੈਟ ਵਾਈਫਾਈ ਦੇ ਨਾਲ ਚੱਲਣ ਵਾਲੇ ਰੇਡੀਓ ਸੈਟਸ ਦੇ ਉੱਤੇ ਸ਼ਿਪਿੰਗ ਫ੍ਰੀ ਦੀ ਜਿਹੜੀ ਸਾਈਬਰ ਮੰਡੇ ਡੀਲ ਜਿਹੜੀ ਉਹ ਚੱਲ ਰਹੀ ਆ। ਅੱਜ ਹੀ ਆਪਣਾ ਇੰਟਰਨੈਟ ਰੇਡੀਓ ਆਰਡਰ ਕਰਨ ਦੇ ਲਈ ਤੁਸੀਂ ਕਾਲ ਕਰੋ 4087227698 408 722 7698 408722 7698।